ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 3 ਜਨਵਰੀ ਦਿਨ ਮੰਗਲਵਾਰ ਤੇ ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਅੰਤਰਰਾਸ਼ਟਰੀ ਖਬਰਾਂ, ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਦੀ ਜਾਣਕਾਰੀ। ਸਾਡੇ ਅੱਜ ਦੇ ਇਸ ਖਬਰਾਂ ਦੇ ਬੁਲੇਟਿਨ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਫਰੀਮੌਂਟ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਗਲੋਵਿਸ ਤੋਂ ਅਤੇ ਕੁਲਵਿੰਦਰ ਕੌਰ ਜੀ, ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਤੇ ਆਓ ਹੁਣ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ, ਪਰ ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਵਾਸ਼ਿੰਗਟਨ ਡੀਸੀ ਦੇ ਵਿੱਚ ਅਮਰੀਕਾ ਦੀ 115ਵੀਂ ਕਾਂਗਰਸ ਦਾ ਸੈਸ਼ਨ ਸ਼ੁਰੂ। ਫੋਰਡ ਨਹੀਂ ਬਣਾਵੇਗਾ ਮੈਕਸੀਕੋ ਦੇ ਵਿੱਚ ਛੋਟੀਆਂ ਕਾਰਾਂ ਦਾ ਪਲਾਂਟ। ਟਰਕੀ ਦੇ ਵਿੱਚ ਐਮਰਜੈਂਸੀ ਨੂੰ ਵਧਾਇਆ ਗਿਆ। ਵਰਮੌਂਟ ਦੇ ਗਵਰਨਰ ਨੇ ਤਕਰੀਬਨ 200 ਲੋਕਾਂ ਨੂੰ ਮੁਆਫ ਕੀਤਾ। ਫਿਜੀ ਦੇ ਨਜ਼ਦੀਕ ਵੱਡਾ ਭੂਚਾਲ। ਐਰੀਜ਼ੋਨਾ ਵਿੱਚ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ, 4 ਜਣਿਆਂ ਦੀ ਮੌਤ। ਤੇ ਹੁਣ ਖਬਰਾਂ ਦਾ ਵਿਸਥਾਰ। ਵਾਸ਼ਿੰਗਟਨ ਡੀਸੀ ਦੇ ਵਿੱਚ ਅੱਜ ਅਮਰੀਕਾ ਦੀ 115ਵੀਂ ਕਾਂਗਰਸ ਦਾ ਸੈਸ਼ਨ ਸ਼ੁਰੂ ਹੋਇਆ। ਕਾਂਗਰਸ ਦੇ ਦੋਨੋਂ ਸਦਨ, ਸੈਨੇਟ ਅਤੇ ਹਾਊਸ ਰਿਪਬਲਿਕਨ ਬਹੁਮਤ ਦੇ ਨਾਲ ਸ਼ੁਰੂ ਹੋਏ। ਇਸ 115ਵੀਂ ਕਾਂਗਰਸ ਦੇ ਵਿੱਚ ਕੁੱਲ 241 ਰਿਪਬਲਿਕਨਸ, 194 ਡੈਮੋਕ੍ਰੇਟਸ ਹੋਣਗੇ ਤੇ ਜਿਨ੍ਹਾਂ ਦੇ ਵਿੱਚੋਂ 52 ਨਵੇਂ ਹਾਊਸ ਮੈਂਬਰਸ ਚੁਣੇ ਗਏ ਨੇ। ਕਾਂਗਰਸ ਦੇ ਇਸ 115ਵੇਂ ਸੈਸ਼ਨ ਦੇ ਵਿੱਚ ਕਈ ਨਵੇਂ ਚਿਹਰਿਆਂ ਨੇ ਹਲਫ ਲਿਆ। ਇਹਨਾਂ ਸਾਰਿਆਂ ਨੂੰ ਹਲਫ ਮੌਜੂਦਾ ਉਪ ਰਾਸ਼ਟਰਪਤੀ ਜੋ ਬਾਈਡਨ ਨੇ ਸਹੁੰ ਚੁਕਾਈ। ਪੌਲ ਰਾਇਨ, ਜਿਨ੍ਹਾਂ ਨੇ ਕਿ ਪਿਛਲੇ ਕਾਂਗਰਸ ਦੇ ਸੈਸ਼ਨ ਦੇ ਵਿੱਚ ਸਪੀਕਰ ਦੇ ਵਜੋਂ ਭੂਮਿਕਾ ਨਿਭਾਈ ਸੀ, ਉਹਨਾਂ ਨੂੰ ਇੱਕ ਵਾਰੀ ਫਿਰ ਹਾਊਸ ਦਾ ਸਪੀਕਰ ਚੁਣਿਆ ਗਿਆ। ਇਸ ਮੌਕੇ ਦੇ ਉੱਤੇ ਹਾਊਸ ਸਪੀਕਰ ਪੌਲ ਰਾਇਨ ਨੇ ਬੋਲਦੇ ਹੋਏ ਆਖਿਆ ਵੀ ਅਸੀਂ ਲੋਕਾਂ ਦੀ ਆਵਾਜ਼ ਉਹਨਾਂ ਨੂੰ ਸੁਣਦੇ ਹਾਂ ਤੇ ਅਸੀਂ ਉਹ ਸਾਰਾ ਕੁਝ ਕਰਾਂਗੇ ਜੋ ਉਹ ਲੋਕ ਸਾਨੂੰ ਕਰਨ ਦੇ ਲਈ ਇੱਥੇ ਕਾਂਗਰਸ ਦੇ ਵਿੱਚ ਘੱਲਦੇ ਨੇ। ਸੈਸ਼ਨ ਦੇ ਸ਼ੁਰੂਆਤ ਦੇ ਵਿੱਚ ਬਹੁਤ ਸਾਰੇ ਨਵੇਂ ਰੂਲਸ ਇਸ ਕਾਂਗਰਸ ਦੇ ਲਈ ਅਪਣਾਏ ਗਏ, ਜਿਨ੍ਹਾਂ ਦੇ ਵਿੱਚ ਕਿਸੇ ਵੀ ਤਰੀਕੇ ਦੀ ਇਲੈਕਟ੍ਰੋਨਿਕ ਡਿਵਾਈਸ ਨੂੰ ਯੂਜ਼ ਕਰਨ ਦੇ ਲਈ $2500 ਦਾ ਫਾਈਨ ਨਿਰਧਾਰਿਤ ਕੀਤਾ ਗਿਆ। ਤਕਰੀਬਨ 6 ਮਹੀਨੇ ਪਹਿਲਾਂ ਡੈਮੋਕ੍ਰੇਟ ਪਾਰਟੀ ਦੇ ਵੱਲੋਂ ਹਾਊਸ ਫਲੋਰ ਦੇ ਉੱਤੇ ਸਿਟ ਇਨ ਕੀਤਾ ਗਿਆ ਸੀ, ਜੋ ਕਿ ਉਹਨਾਂ ਨੇ ਫੇਸਬੁੱਕ ਦੇ ਉੱਤੇ ਲਾਈਵ ਸਟ੍ਰੀਮ ਕੀਤਾ ਸੀ, ਜਿਸ ਕਰਕੇ ਲੋਕਾਂ ਤੱਕ ਇਹ ਪਹੁੰਚ ਹੋਈ ਸੀ। ਇਹ ਚੀਜ਼ ਮੁੜ ਕੇ ਨਾ ਹੋਵੇ, ਇਸ ਕਰਕੇ ਰਿਪਬਲਿਕਨ ਪਾਰਟੀ ਦੇ ਵੱਲੋਂ ਨਵੇਂ ਕਾਨੂੰਨਾਂ ਦੇ ਤਹਿਤ ਇਹ ਫਾਈਨ ਰੱਖਿਆ ਗਿਆ ਆ। ਰਿਪਬਲਿਕਨ ਰਿਪਰੈਜ਼ੈਂਟੇਟਿਵ ਡਿਆਨ ਬਲੈਕ, ਉਹਨਾਂ ਨੂੰ ਹਾਊਸ ਬਜਟ ਕਮੇਟੀ ਦੇ ਅੰਤਰਿਮ ਚੇਅਰਮੈਨ ਬਣਾਇਆ ਗਿਆ। ਡੈਮੋਕ੍ਰੇਟ ਪਾਰਟੀ ਵੱਲੋਂ ਨਿਊਯਾਰਕ ਦੇ ਸੈਨੇਟਰ ਚੱਕ ਸ਼ੂਮਰ, ਉਹਨਾਂ ਨੇ ਡੈਮੋਕ੍ਰੇਟ ਲੀਡਰ ਦੇ ਵਜੋਂ ਸਹੁੰ ਚੁੱਕੀ। ਅਫੋਰਡੇਬਲ ਐਕਟ ਕੇਅਰ ਨੂੰ ਰਿਪੀਲ ਕਰਨ ਦੇ ਲਈ ਸੈਨੇਟ ਰਿਪਬਲਿਕਨਸ ਆ, ਉਹਨਾਂ ਨੇ ਲੈਜਿਸਲੇਸ਼ਨ ਇੰਟਰੋਡਿਊਸ ਕੀਤਾ। ਇਸ ਮੈਜਰ ਦੇ ਤਹਿਤ 27 ਜਨਵਰੀ ਤੱਕ ਅਫੋਰਡੇਬਲ ਐਕਟ ਕੇਅਰ ਆ, ਉਸ ਨੂੰ ਰਿਪੀਲ ਕੀਤਾ ਜਾ ਸਕਦਾ ਆ। ਇਸ ਦੀ ਜਗ੍ਹਾ ਦੇ ਉੱਤੇ ਕਿਹੜਾ ਕੋਈ ਨਵਾਂ ਲੈਜਿਸਲੇਸ਼ਨ ਆਉਣਾ ਆ, ਕੀ ਹੈਲਥ ਕੇਅਰ ਆਵੇਗਾ, ਉਸ ਦੇ ਬਾਰੇ ਕਿਸੇ ਵੀ ਤਰੀਕੇ ਦੀ ਜਾਣਕਾਰੀ ਅਜੇ ਨਹੀਂ ਦਿੱਤੀ ਗਈ। ਹਾਊਸ ਦੇ ਰਿਪਬਲਿਕਨਸ, ਜਿਨ੍ਹਾਂ ਦੇ ਵੱਲੋਂ ਐਥਿਕਸ ਆਫਿਸ, ਨੈਤਿਕਤਾ ਵਿਭਾਗ, ਉਸ ਨੂੰ ਬੰਦ ਕਰਨ ਦੀ ਕੱਲ ਗੱਲ ਕੀਤੀ ਗਈ ਸੀ, ਉਸ ਦਾ ਕਾਫੀ ਵਿਰੋਧ ਹੋਇਆ। ਇੱਥੋਂ ਤੱਕ ਪ੍ਰੈਜ਼ੀਡੈਂਟ ਇਲੈਕਟ, ਉਹਨਾਂ ਨੇ ਹਾਊਸ ਰਿਪਬਲਿਕਨਸ ਦਾ ਵੀ ਵਿਰੋਧ ਕੀਤਾ। ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਉਹਨਾਂ ਨੇ ਨੈਤਿਕਤਾ ਵਿਭਾਗ ਆ, ਉਸ ਨੂੰ ਬੰਦ ਕਰਨ ਦਾ ਪਲਾਨ ਕੈਂਸਲ ਕਰ ਦਿੱਤਾ। ਫੋਰਡ ਕੰਪਨੀ ਦੇ CEO ਮਾਰਕ ਫੀਲਡਸ, ਉਹਨਾਂ ਨੇ ਅੱਜ ਐਲਾਨ ਕੀਤਾ ਵੀ ਫੋਰਡ ਕੰਪਨੀ ਆਪਣਾ ਨਵਾਂ ਪਲਾਂਟ ਮੈਕਸੀਕੋ ਦੇ ਵਿੱਚ ਨਹੀਂ ਬਣਾਵੇਗੀ, ਬਲਕਿ ਮੌਜੂਦਾ ਪਲਾਂਟ ਜੋ ਕਿ ਮਿਸ਼ੀਗਨ ਦੇ ਵਿੱਚ ਆ, ਉਸੇ ਦੇ ਵਿੱਚ ਹੀ ਇਜ਼ਾਫਾ ਕਰੇਗੀ। ਜਦ ਫੋਰਡ ਕੰਪਨੀ ਨੇ ਇਹ ਐਲਾਨ ਕੀਤਾ ਸੀ ਵੀ ਉਹ ਆਪਣਾ ਨਵਾਂ ਪਲਾਂਟ ਮੈਕਸੀਕੋ ਵਿੱਚ ਬਣਾਉਣ ਜਾ ਰਹੀ ਆ, ਤਾਂ ਉਹਨਾਂ ਦੀ ਕਾਫੀ ਵਿਰੋਧਤਾ ਕੀਤੀ ਗਈ ਸੀ, ਵਿਸ਼ੇਸ਼ ਤੌਰ ਤੇ ਪ੍ਰੈਜ਼ੀਡੈਂਟ ਇਲੈਕਟ ਡੋਨਾਲਡ ਟਰੰਪ ਦੇ ਦੁਆਰਾ। ਡੋਨਾਲਡ ਟਰੰਪ ਨੇ ਆਪਣੀਆਂ ਬਹੁਤ ਸਾਰੀਆਂ ਸਪੀਚਸ ਦੇ ਵਿੱਚ ਇਹ ਆਖਿਆ ਸੀ ਵੀ ਉਹ ਫੋਰਡ ਨੂੰ ਮੈਕਸੀਕੋ
ਨਹੀਂ ਜਾਣ ਦੇਣਗੇ। ਅੱਜ ਜਦ ਇਹ ਖਬਰ ਸਾਹਮਣੇ ਆਈ ਤਾਂ ਡੋਨਾਲਡ ਟਰੰਪ ਨੇ ਇਸ ਨੂੰ ਆਪਣੀ ਜਿੱਤ ਕਰਾਰ ਦਿੱਤਾ। ਫੋਰਡ ਦੇ CEO ਮਾਰਕ ਫੀਲਡਜ਼ ਉਹਨਾਂ ਨੇ ਇਸ ਗੱਲ ਤੋਂ ਬਿਲਕੁਲ ਇਨਕਾਰ ਕੀਤਾ ਵੀ ਡੋਨਾਲਡ ਟਰੰਪ ਦੇ ਕਰਕੇ ਉਹ ਮੈਕਸੀਕੋ ਨਹੀਂ ਜਾ ਰਹੇ। ਉਹਨਾਂ ਨੇ ਇਹ ਹਵਾਲਾ ਦਿੱਤਾ ਵੀ ਫੋਰਡ ਦੇ ਜਿਹੜੇ ਇਨਵੈਸਟਰਸ ਆ ਉਹਨਾਂ ਦੇ ਕਰਕੇ ਇਹ ਫੈਸਲਾ ਲਿਆ ਗਿਆ ਆ। 80% ਦੀ ਫੋਰਡ ਦੀ ਵਿਕਣ ਵਾਲੀਆਂ ਗੱਡੀਆਂ ਉਹ USA ਵਿੱਚ ਹੀ ਬਣਦੀਆਂ ਹਨ, ਜਿਸ ਕਰਕੇ ਉਹ ਹੁਣ ਜਿਹੜਾ ਨਵਾਂ ਪਲਾਂਟ ਆ ਉਹ ਮਿਸ਼ੀਗਨ ਦੇ ਵਿੱਚ ਹੀ ਬਣਾਉਣਗੇ। ਉਹਨਾਂ ਨੇ ਦੱਸਿਆ ਵੀ $700 ਮਿਲੀਅਨ ਮਿਸ਼ੀਗਨ ਦੇ ਪਲਾਂਟ ਦੇ ਵਿੱਚ ਇਨਵੈਸਟ ਕੀਤਾ ਜਾਵੇਗਾ ਤੇ ਜਿਸ ਕਰਕੇ 700 ਜੌਬਾਂ ਮਿਸ਼ੀਗਨ ਦੇ ਵਿੱਚ ਕ੍ਰੀਏਟ ਹੋਣਗੀਆਂ। ਉਹਨਾਂ ਨੇ ਨਾਲ ਇਹ ਵੀ ਹਵਾਲਾ ਦਿੱਤਾ ਵੀ ਫੋਰਡ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਕਾਫੀ ਇਨਵੈਸਟ ਕਰ ਰਹੀ ਆ ਤੇ ਉਸ ਦੀ R&D ਦੇ ਲਈ ਅਮਰੀਕਾ ਹੀ ਇੱਕ ਵਧੀਆ ਜਗ੍ਹਾ ਹੈ। ਬਹੁਤ ਸਾਰੇ ਲੋਕਾਂ ਦੁਆਰਾ ਫੋਰਡ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ। ਡੋਨਾਲਡ ਟਰੰਪ ਨੇ ਅੱਜ ਟਵਿੱਟਰ ਦੇ ਜ਼ਰੀਏ GM ਦੇ ਉੱਤੇ, ਜਨਰਲ ਮੋਟਰਸ ਦੇ ਉੱਤੇ ਤੰਜ ਕੱਸਿਆ ਵੀ ਮੈਕਸੀਕੋ ਦੀਆਂ ਬਣੀਆਂ ਸ਼ੈਵੀ ਕਰੂਜ਼ ਉਹ US ਕਾਰ ਡੀਲਰਸ ਨੂੰ ਟੈਕਸ ਫ੍ਰੀ ਘੱਲ ਰਹੇ ਨੇ। ਉਹਨਾਂ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਵੀ ਜਾਂ ਫਿਰ ਇਹ ਗੱਡੀਆਂ USA ਦੇ ਵਿੱਚ ਬਣਾਓ ਜਾਂ ਫਿਰ ਬਾਰਡਰ ਟੈਕਸ ਦੇਣ ਦੇ ਲਈ ਤਿਆਰ ਰਹੋ। ਇਸਤਾਨਬੁਲ ਟਰਕੀ ਦੇ ਵਿੱਚ ਨਵੇਂ ਸਾਲ ਦੇ ਮੌਕੇ ਦੇ ਉੱਤੇ ਇੱਕ ਨਾਈਟ ਕਲੱਬ ਦੇ ਵਿੱਚ ਹਮਲਾ ਕੀਤਾ ਗਿਆ, ਜਿਸ ਦੇ ਵਿੱਚ ਇੱਕ ਗਨਮੈਨ ਦੇ ਦੁਆਰਾ 39 ਲੋਕਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਇਸ ਹਮਲੇ ਦੀ ਜ਼ਿੰਮੇਵਾਰੀ ਪਿਛਲੇ ਦਿਨੀ ਆਈਸਿਸ ਨੇ ਲਈ ਆ। ਇਸੇ ਚੀਜ਼ ਨੂੰ ਦੇਖਦੇ ਹੋਏ ਟਰਕੀ ਦੇ ਵਿੱਚ ਐਮਰਜੈਂਸੀ ਨੂੰ ਵਧਾ ਦਿੱਤਾ ਗਿਆ ਆ। ਇਸ ਗੋਲੀकांड ਤੋਂ ਬਾਅਦ ਦੇ ਵਿੱਚ ਹਮਲਾਵਰ ਅਜੇ ਤੱਕ ਫਰਾਰ ਆ। ਟਰਕੀ ਨੇ ਦੇਸ਼ ਭਰ ਦੇ ਵਿੱਚ ਕਈ ਜਗ੍ਹਾ ਤੇ ਛਾਪੇਮਾਰੀ ਕੀਤੀ, ਜਿਨ੍ਹਾਂ ਦੇ ਵਿੱਚ 16 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ। ਉਹਨਾਂ ਤੋਂ ਪੁੱਛਤਾਛ ਜਾਰੀ ਆ। ਜ਼ਿਕਰਯੋਗ ਗੱਲ ਹੈ 15 ਜੁਲਾਈ ਨੂੰ ਟਰਕੀ ਦੇ ਵਿੱਚ ਕੂਪ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਤੋਂ ਬਾਅਦ ਦੇ ਵਿੱਚ 14,000 ਪੁਲਿਸ ਵਾਲੇ ਫੌਜੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਹਿਰਾਸਤ ਦੇ ਵਿੱਚ ਰੱਖਿਆ ਹੋਇਆ ਆ ਅਤੇ 2000 ਤੋਂ ਵੱਧ ਜੱਜ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਹੋਇਆ ਆ। ਇਸੇ ਕਰਕੇ ਟਰਕੀ ਦੇ ਵਿੱਚ ਇਸ ਹਮਲਾਵਰ ਨੂੰ ਲੱਭਣ ਦੇ ਲਈ ਕਾਫੀ ਮੁਸ਼ਕਲਾਂ ਆ ਰਹੀਆਂ ਨੇ। ਇਸ ਹਮਲੇ ਦੇ ਵਿੱਚ ਸ਼ਿਕਾਰ ਹੋਏ 39 ਲੋਕਾਂ ਦੇ ਵਿੱਚ 14 ਵੱਖ-ਵੱਖ ਦੇਸ਼ਾਂ ਦੇ ਨਾਗਰਿਕ ਸ਼ਾਮਲ ਸਨ। ਵਰਮੌਂਟ ਦੇ ਗਵਰਨਰ ਪੀਟਰ ਸ਼ੁਮਲਿਨ ਉਹਨਾਂ ਨੇ ਅੱਜ ਤਕਰੀਬਨ 200 ਲੋਕਾਂ ਨੂੰ ਛੋਟੀਆਂ ਮੈਰੀਜੁਆਨਾ ਕਨਵਿਕਸ਼ਨਸ ਦੇ ਵਿੱਚ ਮੁਆਫੀ ਦਿੱਤੀ। ਉਹਨਾਂ ਦੇ ਦਫ਼ਤਰ ਦੇ ਵਿੱਚ 450 ਐਪਲੀਕੇਸ਼ਨਸ ਆਈਆਂ, ਜਿਨ੍ਹਾਂ ਦੇ ਵਿੱਚੋਂ 192 ਲੋਕਾਂ ਨੂੰ ਉਹਨਾਂ ਨੇ ਮੁਆਫ ਕੀਤਾ। 2013 ਦੇ ਵਿੱਚ ਵਰਮੌਂਟ ਦੇ ਵਿੱਚ ਮੈਰੀਜੁਆਨਾ ਲੀਗਲ ਹੋ ਗਈ ਸੀ ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਵੀ ਲੋਕ ਫੜੇ ਗਏ ਨੇ ਉਹੀ ਇਸ ਪਾਰਡਨ ਦੇ ਲਈ ਅਪਲਾਈ ਕਰ ਸਕਦੇ ਸਨ। ਜਿਨ੍ਹਾਂ ਲੋਕਾਂ ਦੇ ਉੱਤੇ DUI ਜਾਂ ਕ੍ਰਿਮੀਨਲ ਹਿਸਟਰੀ ਸੀ ਉਹਨਾਂ ਨੂੰ ਪਾਰਡਨ ਨਹੀਂ ਦਿੱਤੀ ਗਈ। ਵਰਮੌਂਟ ਦੇ ਇਤਿਹਾਸ ਦੇ ਵਿੱਚ ਗਵਰਨਰ ਪੀਟਰ ਸ਼ੁਮਲਿਨ ਦੇ ਦੁਆਰਾ ਹੁਣ ਤੱਕ 208 ਪਾਰਡਨਸ ਮਾਫੀਆਂ ਦਿੱਤੀਆਂ ਗਈਆਂ ਹਨ, ਜੋ ਕਿ ਇੱਕ ਰਿਕਾਰਡ ਹੈ। ਮੈਰੀਜੁਆਨਾ ਤੋਂ ਇਲਾਵਾ ਉਹਨਾਂ ਨੇ 10 ਅਜਿਹੇ ਲੋਕਾਂ ਨੂੰ ਵੀ ਮੁਆਫ ਕੀਤਾ ਜਿਨ੍ਹਾਂ ਦੇ ਉੱਤੇ ਫੈਲਨੀਜ਼ ਜਾਂ ਮਿਸ ਡਿਮੀਨਰਸ ਚਾਰजेस ਲੱਗੇ ਸਨ, ਜਿਨ੍ਹਾਂ ਦੇ ਵਿੱਚ ਫਾਰਮਰ ਵਾਈਸ ਪ੍ਰੈਜ਼ੀਡੈਂਸ਼ੀਅਲ ਨੋਮੀਨੀ ਜੈਰਾਲਡੀਨ ਫਰਾਰੋ ਦਾ ਮੁੰਡਾ ਵੀ ਸ਼ਾਮਿਲ ਆ ਅਤੇ US ਰਿਪਰੈਜ਼ੈਂਟੇਟਿਵ ਰਿਚਰਡ ਮੈਲਰੀ ਦਾ ਮੁੰਡਾ ਵੀ ਸ਼ਾਮਿਲ ਹੈ। ਫਿਜੀ ਦੇ ਨਜ਼ਦੀਕ 6.9 ਤੀਬਰਤਾ ਦਾ ਇੱਕ ਭੂਚਾਲ ਆਇਆ, ਜਿਸ ਕਰਕੇ ਫਿਜੀ ਦੇ ਤੱਟਵਰਤੀ ਇਲਾਕਿਆਂ ਦੇ ਉੱਤੇ ਸੁਨਾਮੀ ਦੀ ਵਾਰਨਿੰਗ ਦਿੱਤੀ ਗਈ ਆ। ਇਹ ਫਿਜੀ ਤੋਂ ਤਕਰੀਬਨ 176 ਮੀਲ ਦੂਰ ਸੀ। ਇਹਤਿਆਤ ਦੇ ਤੌਰ ਦੇ ਉੱਤੇ ਇਹ ਵਾਰਨਿੰਗ ਦਿੱਤੀ ਗਈ ਆ। ਕਈ ਲੋਕਾਂ ਦਾ ਇਹ ਵੀ ਕਹਿਣਾ ਸੀ ਉਹਨਾਂ ਨੂੰ ਭੂਚਾਲ ਦੇ ਬਾਰੇ ਕੁਝ ਵੀ ਮਹਿਸੂਸ ਨਹੀਂ ਹੋਇਆ। ਪ੍ਰਾਪਤ ਤਾਜ਼ਾ ਜਾਣਕਾਰੀਆਂ ਦੇ ਅਨੁਸਾਰ ਸੁਨਾਮੀ ਦੀ ਉਹ ਵਾਰਨਿੰਗ ਹਟਾ ਲਈ ਗਈ ਆ। ਐਰੀਜ਼ੋਨਾ ਦੇ ਵਿੱਚ ਇੱਕ ਛੋਟਾ ਜਹਾਜ਼ ਕ੍ਰੈਸ਼ ਹੋ ਗਿਆ, ਜਿਸ ਦੇ ਵਿੱਚ 4 ਜਾਣਿਆਂ ਦੀ ਮੌਤ ਹੋ ਗਈ। ਇਹ ਜਹਾਜ਼ ਸਕਾਟਸਡੇਲ ਤੋਂ ਕੋਲੋਰਾਡੋ ਨੂੰ ਜਾ ਰਿਹਾ ਸੀ। ਇਸ ਜਹਾਜ਼ ਦੇ ਵਿੱਚ ਇੱਕ ਪੂਰਾ ਪਰਿਵਾਰ ਜਾ ਰਿਹਾ ਸੀ, ਜਿਨ੍ਹਾਂ ਵਿੱਚ ਮਾਤਾ-ਪਿਤਾ ਅਤੇ 2 ਕੁੜੀਆਂ ਸਨ। ਸੋਮਵਾਰ ਰਾਤ 10 ਵਜੇ ਤੇ ਤਕਰੀਬਨ ਇਸ ਜਹਾਜ਼ ਦੇ ਰਡਾਰ ਤੋਂ ਗਾਇਬ ਹੋਣ ਦੀਆਂ ਰਿਪੋਰਟਾਂ ਪ੍ਰਾਪਤ ਹੋਈਆਂ ਸੀ ਅਤੇ ਪੁਲਿਸ ਅਧਿਕਾਰੀਆਂ ਨੂੰ ਅੱਜ ਇਸ ਜਹਾਜ਼ ਦਾ ਮਲਬਾ ਪੇਸਨ ਐਰੀਜ਼ੋਨਾ ਦੇ ਵਿੱਚ ਪ੍ਰਾਪਤ ਹੋਇਆ। ਮਲਬੇ ਦੇ ਵਿੱਚੋਂ 3 ਜਾਣਿਆਂ ਦੀਆਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਆ। ਚੌਥੀ ਲਾਸ਼ ਦੇ ਲਈ ਭਾਲ ਜਾਰੀ ਆ। ਜਹਾਜ਼ ਕਿੰਨਾ ਕਾਰਨਾਂ ਕਰਕੇ ਹਾਦਸਾਗ੍ਰਸਤ ਹੋਇਆ, ਇਸ ਦੇ ਲਈ ਜਾਂਚ ਸ਼ੁਰੂ ਹੋ ਚੁੱਕੀ ਆ। ਸੋ ਤੇ ਸੁਣ ਰਹੇ ਸੀ ਆਪਾਂ ਅੱਜ ਦੀਆਂ ਕੁਝ ਅਹਿਮ ਖਬਰਾਂ। ਹੁਣ ਤੁਹਾਨੂੰ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਦੀ ਜਾਣਕਾਰੀ ਦਿੰਨੇ ਆ। ਸ਼ੁਰੂਆਤ ਕਰਦੇ ਹਾਂ ਵੈਦਰ ਰਿਪੋਰਟ ਤੋਂ, ਜਿੱਥੇ ਕਿ ਬੁੱਧਵਾਰ ਨੂੰ ਸੈਨ ਹੋਜ਼ੇ ਦੇ ਵਿੱਚ 56 ਡਿਗਰੀ ਹਾਈ 45 ਡਿਗਰੀ ਲੋ, ਸੈਨ ਫਰਾਂਸਿਸਕੋ 'ਚ 52 ਡਿਗਰੀ ਹਾਈ 45 ਡਿਗਰੀ ਲੋ 80% ਚਾਂਸ ਨੇ ਮੀਂਹ ਪੈਣ ਦੇ, ਸੈਕਰਾਮੈਂਟੋ ਵਿੱਚ 51 ਡਿਗਰੀ ਹਾਈ 39 ਡਿਗਰੀ ਲੋ 90% ਚਾਂਸ ਨੇ ਮੀਂਹ ਪੈਣ ਦੇ, ਯੂਬਾ ਸਿਟੀ ਵਿੱਚ 52 ਡਿਗਰੀ ਹਾਈ 39 ਡਿਗਰੀ ਲੋ 60% ਚਾਂਸ ਨੇ ਮੀਂਹ ਪੈਣ ਦੇ, ਸਟਾਕਟਨ 'ਚ 54 ਡਿਗਰੀ ਹਾਈ 43 ਡਿਗਰੀ ਲੋ 90% ਚਾਂਸ ਨੇ ਮੀਂਹ ਪੈਣ
ਪੈਣ ਦੇ। ਟ੍ਰੇਸੀ ਵਿੱਚ 55 ਡਿਗਰੀ ਹਾਈ 43 ਡਿਗਰੀ ਲੋ, 80% ਚਾਂਸ ਨੇ ਮੀਂਹ ਪੈਣ ਦੇ। ਮੋਡੈਸਟੋ 'ਚ 55 ਡਿਗਰੀ ਹਾਈ 46 ਡਿਗਰੀ ਲੋ, 90% ਚਾਂਸ ਨੇ ਮੀਂਹ ਪੈਣ ਦੇ। ਫ੍ਰੈਜ਼ਨੋ ਵਿੱਚ 56 ਡਿਗਰੀ ਹਾਈ 50 ਡਿਗਰੀ ਲੋ, 80% ਚਾਂਸ ਨੇ ਮੀਂਹ ਪੈਣ ਦੇ। ਬੇਕਰਸਫੀਲਡ ਵਿੱਚ 62 ਡਿਗਰੀ ਹਾਈ 55 ਡਿਗਰੀ ਲੋ, 80% ਚਾਂਸ ਨੇ ਮੀਂਹ ਪੈਣ ਦੇ। ਲਾਸ ਐਂਜਲਸ 'ਚ 60 ਡਿਗਰੀ ਹਾਈ 55 ਡਿਗਰੀ ਲੋ, 30% ਚਾਂਸ ਨੇ ਮੀਂਹ ਪੈਣ ਦੇ। ਟਰੱਕੀ ਦੇ ਵਿੱਚ 36 ਡਿਗਰੀ ਹਾਈ 27 ਡਿਗਰੀ ਲੋ, ਬਰਫ਼ਬਾਰੀ ਹੋਵੇਗੀ। ਸਾਊਥ ਲੇਕ ਟਾਹੋ ਦੇ ਵਿੱਚ 42 ਡਿਗਰੀ ਹਾਈ 34 ਡਿਗਰੀ ਲੋ, ਬਰਫ਼ਬਾਰੀ ਹੋ ਸਕਦੀ ਆ। ਪੋਰਟਲੈਂਡ ਓਰੇਗਨ ਦੇ ਵਿੱਚ 31 ਡਿਗਰੀ ਹਾਈ 20 ਡਿਗਰੀ ਲੋ, ਸਿਆਟਲ ਵਾਸ਼ਿੰਗਟਨ 'ਚ 35 ਡਿਗਰੀ ਹਾਈ 19 ਡਿਗਰੀ ਲੋ, ਫਲੈਗਸਟਾਫ ਐਰੀਜ਼ੋਨਾ 44 ਡਿਗਰੀ ਹਾਈ 33 ਡਿਗਰੀ ਲੋ, ਰਾਤ ਨੂੰ ਬਰਫ਼ ਪੈ ਸਕਦੀ ਆ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 36 ਡਿਗਰੀ ਹਾਈ 24 ਡਿਗਰੀ ਲੋ, ਮੀਂਹ ਪਵੇਗਾ। ਸ਼ਿਕਾਗੋ ਇਲੀਨੋਇਸ ਦੇ ਵਿੱਚ 19 ਡਿਗਰੀ ਹਾਈ 11 ਡਿਗਰੀ ਲੋ, ਨਿਊਯਾਰਕ ਦੇ ਵਿੱਚ 51 ਡਿਗਰੀ ਹਾਈ 29 ਡਿਗਰੀ ਲੋ ਟੈਂਪਰੇਚਰ ਰਹੇਗਾ। ਟੋਰਾਂਟੋ ਕੈਨੇਡਾ ਦੇ ਵਿੱਚ 4 ਡਿਗਰੀ ਸੈਲਸੀਅਸ ਹਾਈ -7 ਡਿਗਰੀ ਸੈਲਸੀਅਸ ਲੋ, ਵਿਨੀਪੈਗ 'ਚ -22 ਡਿਗਰੀ ਸੈਲਸੀਅਸ ਹਾਈ -28 ਡਿਗਰੀ ਸੈਲਸੀਅਸ ਲੋ, ਕੈਲਗਰੀ ਦੇ ਵਿੱਚ -7 ਡਿਗਰੀ ਸੈਲਸੀਅਸ ਹਾਈ -12 ਡਿਗਰੀ ਸੈਲਸੀਅਸ ਲੋ, ਵੈਨਕੂਵਰ ਦੇ ਵਿੱਚ 1 ਡਿਗਰੀ ਸੈਲਸੀਅਸ ਹਾਈ ਅਤੇ -7 ਡਿਗਰੀ ਸੈਲਸੀਅਸ ਲੋ ਟੈਂਪਰੇਚਰ ਰਹੇਗਾ। ਅੰਮ੍ਰਿਤਸਰ ਪੰਜਾਬ ਦੇ ਵਿੱਚ 21 ਡਿਗਰੀ ਸੈਲਸੀਅਸ ਹਾਈ 10 ਡਿਗਰੀ ਸੈਲਸੀਅਸ ਲੋ, ਮੈਲਬਰਨ ਆਸਟ੍ਰੇਲੀਆ 'ਚ 31 ਡਿਗਰੀ ਸੈਲਸੀਅਸ ਹਾਈ 17 ਡਿਗਰੀ ਸੈਲਸੀਅਸ ਲੋ, ਲੰਡਨ ਯੂਕੇ ਦੇ ਵਿੱਚ 7 ਡਿਗਰੀ ਸੈਲਸੀਅਸ ਹਾਈ -2 ਡਿਗਰੀ ਸੈਲਸੀਅਸ ਲੋ, ਬਰਲਿਨ ਜਰਮਨੀ 'ਚ 4 ਡਿਗਰੀ ਸੈਲਸੀਅਸ ਹਾਈ -3 ਡਿਗਰੀ ਸੈਲਸੀਅਸ ਲੋ, ਪੈਰਿਸ ਫਰਾਂਸ ਦੇ ਵਿੱਚ 6 ਡਿਗਰੀ ਸੈਲਸੀਅਸ ਹਾਈ ਅਤੇ -1 ਡਿਗਰੀ ਸੈਲਸੀਅਸ ਲੋ ਟੈਂਪਰੇਚਰ ਰਹੇਗਾ। ਇਸ ਤੋਂ ਇਹ ਸੀਗੀ ਵੈਦਰ ਰਿਪੋਰਟ। ਹੁਣ ਤੁਹਾਨੂੰ ਸਟਾਕ ਮਾਰਕੀਟ ਐਕਸਚੇਂਜ ਰੇਟ ਬਾਰੇ ਦੱਸਦੇ ਹਾਂ। ਸ਼ੁਰੂਆਤ ਕਰਦੇ ਹਾਂ ਸਟਾਕ ਮਾਰਕੀਟ ਤੋਂ। ਮੰਗਲਵਾਰ ਦੀ ਕਲੋਜ਼ਿੰਗ ਤੇ ਡਾਓ ਜੋਨਸ 119 ਪੁਆਇੰਟ ਵੱਧ ਕੇ 19,881 ਤੇ ਬੰਦ ਹੋਇਆ। ਨੈਸਡੈਕ ਦੇ ਵਿੱਚ 46 ਪੁਆਇੰਟਾਂ ਦਾ ਵਾਧਾ ਹੋਇਆ, 5,429 ਤੇ ਬੰਦ ਹੋਇਆ। S&P ਦੇ ਵਿੱਚ 19 ਪੁਆਇੰਟ ਵਧੇ, 2,257 ਤੇ ਮਾਰਕੀਟ ਕਲੋਜ਼ ਹੋਈ। ਵਿਲਸ਼ਾਇਰ 5000 ਦੇ ਵਿੱਚ 188 ਪੁਆਇੰਟਾਂ ਦਾ ਵਾਧਾ ਦੇਖਿਆ ਗਿਆ, 23,614 ਤੇ ਮਾਰਕੀਟ ਕਲੋਜ਼ ਹੋਈ। ਇੱਕ US ਡਾਲਰ ਦੀ ਕੀਮਤ 68 ਰੁਪਏ 28 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ 50 ਰੁਪਏ 79 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਸਟਰਲਿੰਗ ਦੀ ਕੀਮਤ 83 ਰੁਪਏ 48 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 49 ਰੁਪਏ 33 ਪੈਸੇ, ਇੱਕ ਯੂਰੋ ਦੀ ਕੀਮਤ 90 ਰੁਪਏ 95 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ 47 ਰੁਪਏ 10 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ 47 ਰੁਪਏ 9 ਪੈਸੇ, ਇੱਕ ਬਹਿਰੀਨ ਦੇ ਦਿਨਾਰ ਦੀ ਕੀਮਤ 181 ਰੁਪਏ 9 ਪੈਸੇ, ਇੱਕ ਕੁਵੈਤ ਦੇ ਦਿਨਾਰ ਦੀ ਕੀਮਤ 222 ਰੁਪਏ 93 ਪੈਸੇ ਰਹੀ। ਸੋਨੇ ਦਾ ਭਾਅ 1158 ਡਾਲਰ 21 ਸੈਂਟ ਪ੍ਰਤੀ ਆਉਂਸ, ਚਾਂਦੀ ਦਾ ਭਾਅ $16.35 ਪ੍ਰਤੀ ਆਉਂਸ ਰਿਹਾ। ਤੇ ਇੱਥੇ ਹੀ ਸਾਡਾ ਅੱਜ ਦਾ ਅਪਡੇਟ ਅਮਰੀਕਾ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੁੰਦਾ ਆ। ਹੁਣ ਮੈਨੂੰ ਰਾਜਕਰਮਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।